असी मुल्क बचाउंदे रह पै गए खुद सानू ही घेरे। हुण तुसी जागो खालसा जी आपां ने सैले जुल्म बथेरे। हुण इक हो जाओ खालसा जी आपां ने सैले जुल्म बथेरे। सन 84 दे पापा टैरी गला विच साड़े भाई राजो वाणिए ते इना ला लै जोर बथेरे। हुण तुसी जागो खालसा जी आपां ने सैले जुल्म बथेरे। हुण इक हो जाओ खालसा जी आपां ने सैले जुल्म बथेरे। गगनंद मामा बाजियो परियो निशान घाव। 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 खेत जो मांडे हो सूरमा अब चूजन को दाओ। खेत जो मांडे हो सूरमा अब चूजन को दाओ। गगनंद मामा बाजियो परियो निशान घाव। गगनंद मामा बाजियो परियो निशान घाव। सूरा सो पहचानिए जो लड़तीन कहे। सूरा सो पहचानिए जो लड़तीन कहे। पुरजा कट मरे कबहू ना छाटे खेत। पुरजा कट मरे कबहू ना छाटे खेत। तुर के चलांगे तक पार्किंग तक उन्होंने मतलब पार्किंग तो आप सारिया गड्डियों के नाल हो के जाके चल
ਬਾਬਾ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਸਹਾਇਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਰਚਾਂ ਭਗਵਤੀ ਸਮਰਤਾ ਗੁਰੂ ਨਾਨਕ ਨੇ ਧਿਆਏ ਕਰਮ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ ਅਰਜੁਨ ਹਰਗੋਬਿੰਦ ਨੂੰ ਸਮਰੋ ਸ੍ਰੀ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆਏ ਘਰ ਨੌ ਨਿਦਿਆ ਵਤਾਏ ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਈ ਦੇ ਧਿਆਨ ਡਿਠ ਕੀਤਾ। ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਤੜਿਆਰਿਆਂ ਨਾਲ ਜਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਤਿਆ ਓੰਕਾਰ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤਾ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੂਰ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਤਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਜੋ ਸਦਕਾ ਸਮੁੱਚੇ ਖਾਲਸਾ ਪੰਥ ਵੱਲੋਂ ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਦੇ ਮੁਬਾਰਕ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਬੰਦੀ ਛੋੜ ਸਿੰਘ ਰਿਹਾਈ ਮਾਰਚ ਸੱਚੇ ਪਾਤਸ਼ਾਹ ਜੀ ਕੱਢਣ ਵਾਸਤੇ ਦਤਾਰ ਪਿਤਾ ਜੀ ਜੋ ਖਾਲਸਾ ਪੰਥ ਦੇ ਕੌਮੀ ਹੀਰੇ ਅਤੇ ਖਾਲਸਾ ਪੰਥ ਦੇ ਨੌਜਵਾਨ ਜੇਲ੍ਹਾਂ ਵਿੱਚ ਹਨ ਉਹਨਾਂ ਦੀ ਰਿਹਾਈ ਵਾਸਤੇ ਪਾਤਸ਼ਾਹ ਜੀ ਅਰਜ਼ੋਈ ਕਰਦਿਆਂ ਹੋਇਆਂ ਆਪ ਜੀ ਦੀ ਛਤਰ ਛਾਏ ਪਾਤਸ਼ਾਹ ਜੀਓ ਖਾਲਸਾ ਮਾਰਚ ਬੰਦੀ ਛੋੜ ਸਿੰਘ ਰਿਹਾਈ ਮਾਰਚ ਸ਼ੁਰੂ ਹੋ ਰਿਹਾ ਹੈ। ਮੇਰ ਕਰਨੀ ਦਇਆ ਕਰਨੀ ਰਹਿਮਤਾਂ ਕਰਨੀਆਂ ਸਾਰੇ ਮਾਰਚ ਵਿੱਚ ਪਾਤਸ਼ਾਹ ਜੀਓ ਆਪ ਜੀ ਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਭੈ ਭਾਵਨੀ ਵਿੱਚ ਰਹਿ ਕੇ ਮਾਰਚ ਕੱਢਣ ਦਾ ਬਲ ਬੁੱਧ ਬਖਸ਼ਿਸ਼ ਕਰਨਾ ਤੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਮਾਵਾਕ ਨੇ ਫੋਟੋ ਆਂਡਾ ਭਰਮੁਕਾ ਮਨੇ ਪਿਆ ਪ੍ਰਗਾਸ ਕਾਟੀ ਵੇੜੀ ਪਗ ਹੈ ਤੇ ਗੁਰ ਕੀਨੀ ਬੰਦ ਕਲਾਸ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਨਾ ਦੇ ਪਾਵਨ ਬਚਨਾਂ ਸਾਰਨੇ ਕਰਨੀ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਕਿਰਪਾ ਕਰੋ ਜੈਕਾਰਿਆਂ ਦੀ ਬੂਝ ਅੰਦਰ ਮਾਰਚ ਤੋਰਨ ਦੀ ਆਗਿਆ ਹੋਵੇ ਸੁਖ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਦੇ ਘੋੜੇ ਸ਼ਾਹੀ ਸਰਬੱਤ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੱਡਦੇ ਹੋਣੇ ਬੰਦੀ ਸਿੰਘ ਰਿਹਾਈ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੁੱਚੀਆਂ ਸਿੱਖ ਜਥੇਬੰਦੀਆਂ ਮਿਲ ਕੇ ਸ਼ੁਰੂ ਕਰ ਰਹੀਆਂ ਹਨ। ਭਾਈ ਗੁਰਬਖਸ਼ ਸਿੰਘ ਜੀ ਜੋ 18-19 ਦਿਨ ਤੋਂ ਗੁਰਦੁਆਰਾ ਅੰਮ੍ਰਿਤ ਸਾਹਿਬ ਵਿਖੇ ਉਹਨਾਂ ਸਿੰਘਾਂ ਦੀ ਰਿਹਾਈ ਵਾਸਤੇ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਜੇਲ੍ਹਾਂ ਵਿੱਚ ਬਤੀਤ ਕੀਤਾ ਹੈ, ਕਾਨੂੰਨ ਦੇ ਅਨੁਸਾਰ ਮਿਲੀਆਂ ਸਜ਼ਾਵਾਂ ਜਿਨ੍ਹਾਂ ਦੀਆਂ ਪੂਰੀਆਂ ਹੋ ਚੁੱਕੀਆਂ ਨੇ, ਪਰ ਅਜੇ ਤੱਕ ਉਹਨਾਂ ਦੀ ਰਿਹਾਈ ਨਹੀਂ ਹੋਈ, ਜਿਸ ਦੀ ਰਿਹਾਈ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ ਅਨੁਸਾਰ ਆਦੇਸ਼ ਵੀ ਦਿੱਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ 22 ਤਰੀਕ ਨੂੰ ਆਦੇਸ਼ ਦਿੱਤਾ ਗਿਆ, ਜਿਸ ਕਰਕੇ ਬਾਦਲ ਸਾਹਿਬ ਦੇ ਨਾਲ ਵੀ ਗੱਲ ਹੋਈ। ਪਰਸੋਂ ਫਿਰ ਪ੍ਰਧਾਨ ਸਾਹਿਬ ਜੀ ਬਾਦਲ ਸਾਹਿਬ ਦੇ ਨਾਲ ਵਿਸ਼ੇਸ਼ ਗੱਲ ਕੀਤੀ ਹੈ ਔਰ ਬਾਦਲ ਸਾਹਿਬ ਨੇ 6 ਤਰੀਕ ਨੂੰ ਜਿਨ੍ਹਾਂ ਸਟੇਟਾਂ ਦੇ ਨਾਲ ਇਹ ਕੇਸ ਸੰਬੰਧਿਤ ਨੇ ਉਹਨਾਂ ਦੇ ਨਾਲ ਗੱਲ ਕਰਨ ਵਾਸਤੇ ਪ੍ਰਧਾਨ ਸਾਹਿਬ ਦੇ ਨਾਲ ਗੱਲ ਕੀਤੀ ਹੈ, ਕਿਉਂਕਿ ਜਿਹੜੇ ਸਿੰਘ ਜੇਲ੍ਹਾਂ ਵਿੱਚ ਬੰਦ ਨੇ, ਜਿਨ੍ਹਾਂ ਨੇ ਗੁਰੂ ਵਾਸਤੇ ਪੰਥ ਵਾਸਤੇ ਮਹਾਨ ਇਹ ਜੋ ਆਪਣੀਆਂ ਸੇਵਾਵਾਂ ਦਿੱਤੀਆਂ ਨੇ, ਪਰ ਕਾਨੂੰਨ ਨੇ ਉਹਨਾਂ ਨੂੰ ਲੰਬੀਆਂ ਕੈਦਾਂ ਕੀਤੀਆਂ। ਉਹਨਾਂ ਲੰਬੀਆਂ ਕੈਦਾਂ ਪੂਰੀਆਂ ਹੋਣ 'ਤੇ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਸਿੱਖ ਕੌਮ ਦੇ ਨਾਲ ਇੱਕ ਬਹੁਤ ਵੱਡਾ ਅਨਿਆਂ ਤੇ ਧੱਕਾ ਹੈ। ਉਸ ਧੱਕੇ ਦੇ ਖਿਲਾਫ ਹੀ ਸਰਦਾਰ ਗੁਰਬਖਸ਼ ਸਿੰਘ ਜੀ ਉਹਨਾਂ ਨੇ ਆਪਣਾ ਇਹ ਫੈਸਲਾ ਕੀਤਾ ਸੀ, ਜਿਸ ਕਰਕੇ ਅੱਜ ਸਮੁੱਚੀਆਂ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਸਿੰਘ ਰਿਹਾਈ ਵਾਸਤੇ ਜਿਹੜੇ ਬੰਦੀ ਸਿੰਘ ਰਿਹਾਈ ਵਾਸਤੇ ਮਾਰਚ ਸ਼ੁਰੂ ਕੀਤਾ ਗਿਆ, ਜੋ ਸ਼ਾਮ ਨੂੰ ਸਰਦਾਰ ਗੁਰਬਖਸ਼ ਸਿੰਘ ਜੀ ਉਹਨਾਂ ਦੇ ਨਾਲ ਜੋ ਕਮੇਟੀ ਹੈ ਉਹ ਮੈਮੋਰੈਂਡਮ ਦੇਵੇਗੀ ਡੀਸੀ ਸਾਹਿਬ ਨੂੰ। ਉਹਦੇ ਅਨੁਸਾਰ ਜੋ ਸਿੰਘਾਂ ਦੀ ਰਿਹਾਈ ਵਾਸਤੇ ਸਮੁੱਚੀ ਸਿੱਖ ਕੌਮ ਆਪਣਾ ਸਮਰਥਨ ਵੀ ਦੇਵੇਗੀ, ਉਪਰਾਲੇ ਵੀ ਕਰੇਗੀ ਔਰ ਜਿਹੜੇ ਬੇਕਸੂਰ ਸਿੰਘ ਜੇਲ੍ਹਾਂ ਵਿੱਚ ਬੰਦ ਨੇ, ਜਿਹੜੇ ਪੰਥਕ ਸੰਘਰਸ਼ ਦੇ ਨਾਲ ਸੰਬੰਧਿਤ ਨੇ, ਉਹਨਾਂ ਦੀ ਰਿਹਾਈ ਵਾਸਤੇ ਹਰ ਯੋਗ ਉਪਰਾਲੇ ਕੀਤੇ ਜਾਣਗੇ। ਔਰ ਪੰਜਾਬ ਸਰਕਾਰ ਨੇ ਵੀ ਬਹੁਤ ਇਸ ਨੂੰ ਸੀਰੀਅਸ ਲੈ ਕੇ ਸਹਿਯੋਗ ਦਿੱਤਾ, ਭਰੋਸਾ ਦਿੱਤਾ ਹੈ। ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਕਰਕੇ ਇਹਦੇ ਵਿੱਚ ਉਹਨਾਂ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦਿਆਂ ਹੋਇਆਂ ਵਾਰ-ਵਾਰ ਗੱਲ ਕੀਤੀ ਹੈ ਔਰ ਗੁਰੂ ਬਖਸ਼ਿਸ਼ ਕਰੇ ਅਰਦਾਸ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ। ਸਤਿਗੁਰੂ ਪਾਤਸ਼ਾਹ ਜੀ ਉਹਨਾਂ ਸਿੰਘਾਂ ਨੂੰ ਬਖਸ਼ਿਸ਼ ਕਰਨਗੇ, ਪ੍ਰਬੰਧਕਾਂ ਦੇ ਮਨ ਵਿੱਚ ਵਸ ਕੇ ਉਹਨਾਂ ਦੀ ਰਿਹਾਈ ਵਾਸਤੇ ਸਤਿਗੁਰੂ ਸਾਹਿਬ ਜੀ ਜ਼ਰੂਰ ਸਾਨੂੰ ਬਖਸ਼ਿਸ਼ਾਂ ਕਰਨਗੇ। ਔਰ ਸਮੁੱਚੀ ਜੋ ਇਸ ਮਾਰਚ ਦੇ ਵਿੱਚ ਸੰਗਤ ਸ਼ਾਮਲ ਹੋ ਰਹੀ ਹੈ, ਅਸੀਂ ਕਿਸੇ ਦੇ ਖਿਲਾਫ ਕੋਈ ਨਾਅਰਾ ਨਹੀਂ ਲਾਉਣਾ, ਕਿਉਂਕਿ ਅਸੀਂ ਹੱਕ ਇਨਸਾਫ ਦੀ ਵਾਸਤੇ ਹੀ ਇਹ ਸਾਰੇ ਉਪਰਾਲੇ ਕੀਤੇ ਗਏ ਨੇ। ਕਾਨੂੰਨ ਦੇ ਤੌਰ ਤੇ ਅਸੀਂ ਆਪਣਾ ਹੱਕ ਲੈਣਾ ਚਾਹੁੰਦੇ ਹਾਂ, ਇਸ ਕਰਕੇ ਅਸੀਂ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਾ। ਸ਼ਬਦ ਗਾਇਨ ਕਰਦਿਆਂ ਹੋਇਆਂ ਸਤਿਕਾਰ ਦੇ ਸਹਿਤ ਸਾਰੀਆਂ ਸੰਗਤਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਬੰਦੀ ਸਿੰਘਾਂ ਦੇ ਰਿਹਾਈ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਹੈ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਜੋ ਰੋਸ ਮਾਰਚ ਅੱਜ ਜਾ ਰਿਹਾ ਸੀ, ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸਮੁੱਚੀਆਂ ਸਿੱਖ ਜਥੇਬੰਦੀਆਂ 'ਚ ਸ਼ਾਮਲ ਹੋਈਆਂ ਨੇ ਔਰ ਸਮੁੱਚੀ ਸਿੱਖ ਕੌਮ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਦੋਂ ਤੱਕ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ, ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਸਾਥ ਦੇਣਾ ਚਾਹੀਦਾ, ਤਾਂ ਕਿ ਜੇਲ੍ਹਾਂ 'ਚ ਲੰਮੇ ਅਰਸੇ ਤੋਂ ਵੀਰ ਜੋ ਬੈਠੇ ਹੋਏ ਨੇ ਉਹਨਾਂ ਦੀ ਰਿਹਾਈ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ। ਬੰਦੀ ਛੋੜ ਸਿੰਘ ਜਿਹੜਾ ਖਾਲਸਾ ਮਾਰਚ ਹੈ, ਜਿਵੇਂ ਸਿੰਘ ਸਾਹਿਬ ਜੀ ਨੇ ਦੱਸਿਆ ਕਿ ਇਹ ਜੇਲ੍ਹਾਂ ਦੇ ਵਿੱਚ ਜਿਹੜੀ ਰਿਹਾਈ ਵਾਸਤੇ ਸਿੰਘਾਂ ਦੇ
ਇਹ ਉਪਰਾਲਾ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਇਹ ਜਿਹੜਾ ਉਪਰਾਲਾ ਹੋਇਆ, ਭਾਈ ਗੁਰਬਖਸ਼ ਸਿੰਘ ਜੀ ਦੇ ਇੱਕ ਦ੍ਰਿੜ ਸੰਕਲਪ ਨੇ ਅੱਜ ਇੱਕ ਰੰਗ ਲਿਆਂਦਾ। ਸਮੁੱਚੀ ਸਿੱਖ ਕੌਮ ਇਕੱਠੀ ਹੋਈ ਏ ਤੇ ਸਿੰਘਾਂ ਦੀ ਰਿਹਾਈ ਵਾਸਤੇ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਕਿ ਲੰਮੇ ਸਮੇਂ ਤੋਂ ਜਿਹੜੇ ਨੌਜਵਾਨ ਜੇਲ੍ਹਾਂ ਵਿੱਚ ਬੰਦ ਨੇ, ਜਿੰਨੀ ਦੇਰ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ, ਇਹ ਸੰਘਰਸ਼ ਨਿਰੰਤਰ ਜਾਰੀ ਰਹਿਣਾ। ਤੇ ਅੱਜ ਖਾਲਸਾ ਪੰਥ ਦੀ ਏਕਤਾ ਤੇ ਜਿਹੜੀ ਇਕਜੁੱਟਤਾ ਹੈ, ਇਹ ਕੇਸਰੀ ਲਹਿਰ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਤੇ ਸਰਕਾਰਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਸਿੰਘਾਂ ਨੂੰ ਜਲਦੀ ਤੋਂ ਜਲਦੀ ਰਿਹਾ। ਇਹਦਾ ਕੀ ਰੂਟ ਰਹੇਗਾ ਜੀ? ਇਹ ਰੂਟ ਇੱਥੋਂ ਜਲੰਧਰ, ਫਿਰ ਫਗਵਾੜਾ ਔਰ ਇਸ ਤੋਂ ਅੱਗੇ ਆਪਣੇ ਲੁਧਿਆਣਾ, ਸਮਰਾਲਾ ਤੇ ਆਪਣੇ ਖਰੜ ਹੁੰਦਾ ਹੋਇਆ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਪਹੁੰਚੇ। ਡੀਸੀ ਨੂੰ ਮੈਮੋਰੰਡਮ ਦੇਣਾ ਜੀ ਕੋਈ? ਹਾਂਜੀ, ਉਹ ਭਾਈ ਹਰਪਾਲ ਸਿੰਘ ਚੀਮਾ ਤੁਹਾਨੂੰ ਮੇਨ ਦੱਸ ਦਿਓ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹ ਕੇ ਪੂਰਨ ਆਜ਼ਾਦੀ ਦਾ ਜੋ ਸੰਘਰਸ਼ ਵਿੱਢਿਆ ਸੀ, ਉਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਵਾਲੇ ਜੋ ਸਿੰਘ ਨੇ ਸਾਡੇ ਲੰਬੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਦੀ ਰਿਹਾਈ ਵਾਸਤੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਅੱਜ 21ਵਾਂ ਦਿਨ ਜਿਹੜਾ ਉਹ 21ਵੇਂ ਦਿਨ ਦੇ ਵਿੱਚ ਉਹਨਾਂ ਦੀ ਭੁੱਖ ਹੜਤਾਲ ਜਿਹੜੀ ਉਹ ਸ਼ਾਮਲ ਹੋ ਗਈ ਹੈ। ਉਹਨਾਂ ਨੇ ਆਪਣਾ ਰੋਸ ਜ਼ਾਹਰ ਕੀਤਾ, ਉਹਨਾਂ ਦੀ ਹੌਸਲਾ ਅਫਜ਼ਾਈ ਔਰ ਸਿੱਖਾਂ ਦੀ ਰਿਹਾਈ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਰਿਹਾਈ ਮਾਰਚ ਜਿਹੜਾ ਉਹ ਕੀਤਾ ਜਾ ਰਿਹਾ। ਤਾਂ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਨੂੰ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਅਕਾਲੀ BJP ਸਰਕਾਰ ਜਿਹੜੀ ਹੈ, ਜਿਨ੍ਹਾਂ ਨੂੰ ਪੰਥਕ ਸਰਕਾਰ ਕਿਹਾ ਜਾਂਦਾ, ਉਹਨਾਂ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ। ਔਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੇ ਪੰਥ ਰਤਨ ਤੇ ਫਖਰੇ ਕੌਮ ਦਾ ਅਵਾਰਡ ਦਿੱਤਾ ਮੁੱਖ ਮੰਤਰੀ ਪੰਜਾਬ ਨੂੰ, ਉਹਨਾਂ ਨੂੰ ਹੁਕਮ ਦੇਣਾ ਚਾਹੀਦਾ ਕਿ ਉਹ ਤੁਰੰਤ ਉਹਨਾਂ ਸਿੱਖਾਂ ਨੂੰ ਜਿਹੜਾ ਹੈ ਉਹ ਰਿਹਾ ਕਰਨ, ਜਿਹੜੇ ਲੰਬੇ ਸਮੇਂ ਤੋਂ ਬੇਕਸੂਰ ਜੇਲ੍ਹਾਂ 'ਚ ਬੰਦ ਆ ਔਰ ਸਜ਼ਾਵਾਂ ਵੀ ਭੁਗਤ ਚੁੱਕੇ ਆ, ਸਜ਼ਾਵਾਂ ਤੋਂ ਵੱਧ ਉਮਰ ਕੈਦਾਂ ਤੋਂ ਵੀ ਵੱਧ ਸਜ਼ਾਵਾਂ ਭੁਗਤ ਚੁੱਕੇ ਆ। ਅੱਜ ਦੀ ਰਿਹਾਈ ਮਾਰਚ ਦਾ ਇਹੀ ਪ੍ਰਯੋਜਨ ਆ ਔਰ ਇਹਦੇ ਵਿੱਚ ਜਿਹੜੇ ਸਾਡੇ ਧਾਰਮਿਕ ਆਗੂ ਸਾਹਿਬਾਨ ਨੇ, ਉਹਨਾਂ ਨੂੰ ਚਾਹੀਦਾ ਕਿ ਉਹ ਰਾਜਨੀਤਿਕ ਆਗੂਆਂ ਨੂੰ, ਜਿਨ੍ਹਾਂ ਦੀ ਸਰਕਾਰ ਉਹਨਾਂ ਵਾਸਤੇ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕਰਨ ਤਾਂ ਕਿ ਉਹ ਸਿੱਖਾਂ ਦੀ ਰਿਹਾਈ ਹੋ ਸਕੇ। ਹਾਂਜੀ, ਥੋੜਾ ਪਿੱਛੇ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਬਹੁਤ ਹੀ ਵਿਸ਼ਾਲ ਮਾਰਚ, ਜੋ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਸਿੰਘ ਜੇਲ੍ਹ ਦੀਆਂ ਕਾਲ ਕੁਫਰੀਆਂ ਕੱਟ ਰਹੇ ਹਨ, ਜਿਨ੍ਹਾਂ ਨੇ ਆਪਣੀਆਂ ਉਮਰ ਕੈਦਾਂ ਵੀ ਪੂਰੀਆਂ ਕਰ ਲਈਆਂ ਹਨ, ਉਹਦੇ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾ ਲਿਆ ਹੈ, ਉਹ ਵੀ ਜੇਲ੍ਹਾਂ ਵਿੱਚ ਬੰਦ ਨੇ। ਉਹਨਾਂ ਦੀ ਰਿਹਾਈ ਵਾਸਤੇ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜਿਹੜੇ ਹਰਿਆਣਾ ਨਿਵਾਸੀ ਨੇ, ਉਹਨਾਂ ਨੇ ਸਮੂਹ ਸਿੰਘਾਂ ਦੀ ਰਿਹਾਈ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ। ਇਹਨਾਂ ਨੇ ਆਪਣੀ ਜ਼ਿੰਦਗੀ 'ਤੇ ਖੇਡ ਕੇ ਇਹ ਇੱਕ ਬਹੁਤ ਵੱਡਾ ਜਿਹੜਾ ਮਸਲਾ ਸੀ ਉਹਨੂੰ ਕੇਂਦਰਿਤ ਕੀਤਾ ਸਾਰੇ ਸਿੱਖਾਂ ਦੇ ਸਾਹਮਣੇ, ਸਰਕਾਰਾਂ ਦੇ ਸਾਹਮਣੇ ਔਰ ਹਿੰਦੁਸਤਾਨ ਦੀਆਂ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਦੇ ਸਾਹਮਣੇ, ਜਿਨ੍ਹਾਂ ਦੇ ਅੰਦਰ ਇਹ ਕੇਸ ਦਰਜ ਕੀਤੇ ਗਏ ਸਨ। ਮੈਂ ਬੇਨਤੀ ਕਰਨਾ ਚਾਹਾਂਗਾ ਕਿ ਸਾਨੂੰ ਬਹੁਤ ਸੁਹਿਰਦਤਾ ਦੀ ਲੋੜ ਹੈ। ਇੱਕ ਸਿੰਘ ਬਹੁਤ ਹੀ ਜਜ਼ਬੇ ਨਾਲ, ਬਲਕਿ ਪੰਥਕ ਜਜ਼ਬੇ ਨਾਲ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਔਰ ਉਹਦੀ ਜੋ ਭਾਵਨਾ ਹੈ ਉਹ ਬੜੀ ਪਵਿੱਤਰ ਹੈ ਔਰ ਉਸ ਦੀ ਭਾਵਨਾ ਨੂੰ ਸਮਝਦਿਆਂ ਹੋਇਆਂ ਜਿਹੜੀ ਸਮੁੱਚੀ ਕਾਰਵਾਈ ਹੈ, ਜਿਹੜੀ ਇਹ ਕਮੇਟੀ ਬਣਨ ਜਾ ਰਹੀ ਹੈ ਜਾਂ ਜੋ ਪਿੱਛੇ ਪ੍ਰਬੰਧਕ ਹਨ, ਉਹਨਾਂ ਨੂੰ ਬਹੁਤ ਸੁਹਿਰਦਤਾ ਦੇ ਨਾਲ ਇਸ ਕਾਰਜ ਨੂੰ ਸਿਰੇ ਚੜਾਉਣ ਵਾਸਤੇ ਕਾਰਜ ਕਰਨ ਦੀ ਲੋੜ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਭਾਈ ਗੁਰਬਖਸ਼ ਸਿੰਘ ਜੀ ਨੂੰ ਭੁੱਖ ਹੜਤਾਲ ਜਾਰੀ ਕੀਤਿਆਂ ਅੱਜ 21ਵਾਂ ਦਿਨ ਹੋ ਚੱਲਿਆ, ਪਰ ਹਲੇ ਤੱਕ ਇਹਨਾਂ ਪ੍ਰਬੰਧਕਾਂ ਨੇ ਨਾ ਤੇ ਪ੍ਰੈਸ ਦੇ ਵਿੱਚ ਉਹਨਾਂ ਸਿੰਘਾਂ ਦੇ ਨਾਮ ਰਿਲੀਜ਼ ਕੀਤੇ ਆ ਵੀ ਕਿਹੜੇ ਸਿੰਘ ਰਿਹਾ ਹੋਣੇ ਚਾਹੀਦੇ ਆ, ਉਹ ਕਿਹੜੀਆਂ ਜੇਲ੍ਹਾਂ ਵਿੱਚ ਬੰਦ ਹੈ, ਉਹ ਕਿੰਨੀ ਸਜ਼ਾ ਕੱਟ ਚੁੱਕੇ ਨੇ। ਇਸ ਵਾਸਤੇ ਇਹ ਪ੍ਰਬੰਧਕਾਂ ਨੇ ਕਰਨਾ, ਨਾ ਕਿ ਭਾਈ ਗੁਰਬਖਸ਼ ਸਿੰਘ ਨੇ ਕਰਨਾ। ਇਹ ਤੁਰੰਤ ਹੋਣਾ ਚਾਹੀਦਾ। ਅੱਜ ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਣਾ ਕਿ ਕੱਲ੍ਹ ਜਦੋਂ DC ਮੋਹਾਲੀ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਮਿਲੇ, ਉਹਨਾਂ ਨੇ ਪੁੱਛਿਆ ਤੁਹਾਡਾ ਮੰਗ ਪੱਤਰ ਕੀ ਹੈ, ਉਹਨਾਂ ਇਹੀ ਜਵਾਬ ਦਿੱਤਾ ਕਿ ਮੈਂ ਕੱਲ੍ਹ ਨੂੰ ਤੁਹਾਨੂੰ ਮੰਗ ਪੱਤਰ ਦੇਵਾਂਗਾ। ਕਿ ਦੇਖੋ, ਇੱਕ ਬੰਦਾ ਬਹੁਤ ਹੀ ਗੰਭੀਰਤਾ ਨਾਲ ਲੜਾਈ ਲੜ ਰਿਹਾ ਹੈ ਤੇ ਉਹਦੇ ਪਿੱਛੇ ਜਿਹੜੇ ਉਹਦੀ ਕਮਾਂਡ ਕਰਨ ਵਾਲੇ ਗੁਰਮੁਖ ਪਿਆਰੇ ਹੈ, ਉਹਨਾਂ ਦੀ ਸਿਹਰਤਾ ਉਨੀ ਪਰਪੱਕਤਾ ਨਾਲ ਨਹੀਂ ਜਿੰਨੀ ਹੋਣੀ ਚਾਹੀਦੀ ਹੈ। ਮੈਂ ਬੇਨਤੀ ਕਰੂੰਗਾ ਕਿ ਆਪਾਂ ਪੰਜਾਬ ਸਰਕਾਰ ਨੂੰ ਵੀ, ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ, ਮੈਂ ਵੀ ਉਹਨਾਂ ਦੇ ਨਾਲ ਸੀ, ਉਹਨਾਂ ਇੱਕੋ ਗੱਲ ਕਹੀ ਕਿ ਜਿਹੜਾ ਬੰਦਾ ਪੰਜਾਬ ਦੇ ਵਿੱਚ ਜੇਲ੍ਹ ਪੂਰੀ ਕਰ ਚੁੱਕਾ ਹੈ, ਪੰਜਾਬ ਦੇ ਅੰਦਰ ਕੇਸ ਦਰਜ ਹੈ,
ਉਹਨੂੰ ਮੈਂ 5 ਮਿੰਟਾਂ 'ਚ ਛੱਡ ਸਕਦਾ। ਜਿਹੜੇ ਪੰਜਾਬ ਦੀਆਂ ਸੀਟਾਂ ਤੋਂ ਬਾਹਰ ਹੈ, ਜਿਹੜੇ ਨਾਮ ਅਸੀਂ 6 ਨਾਮ ਦਿੱਤੇ, ਉਹ ਇੱਕ ਕਰਨਾਟਕਾ ਦੇ ਨਾਲ ਸੰਬੰਧਿਤ ਹੈ, ਇੱਕ ਯੂਪੀ ਦੇ ਨਾਲ ਸੰਬੰਧਿਤ ਹੈ, ਇਸੇ ਤਰ੍ਹਾਂ ਹੀ ਇੱਕ ਗੁਜਰਾਤ ਦੇ ਨਾਲ ਸੰਬੰਧਿਤ ਹੈ। 3 ਸਿੰਘ ਜਿਹੜੇ ਆ ਉਹ ਚੰਡੀਗੜ੍ਹ ਯੂਪੀ ਦੇ ਨਾਲ ਸੰਬੰਧਿਤ ਹੈ। ਸੋ ਉਹ ਵੀ ਉਹਨਾਂ ਨੇ ਵੀ ਕਿਹਾ ਵੀ ਸੰਬੰਧਿਤ ਮੁੱਖ ਮੰਤਰੀਆਂ ਨੂੰ, ਗਵਰਨਰਾਂ ਨੂੰ, ਜਿਵੇਂ ਤੁਸੀਂ ਕਹੋ ਮੈਂ ਤੁਹਾਡੇ ਨਾਲ ਸਹਿਯੋਗ ਦੇਣ ਨੂੰ ਤਿਆਰ ਹੈ, ਪਰ ਪੂਰੀ ਡਿਟੇਲ ਲਿਆਓ, ਕਿਹੜੇ ਸਿੰਘ ਹੈ, ਕਿਹੜੇ ਕੇਸਾਂ 'ਚ ਹੈ, ਕਿੰਨੀ ਕੈਦ ਕੱਟ ਚੁੱਕੇ ਆ, ਅੱਜ ਉਹਨਾਂ ਦੀ ਕਿੰਨੀ ਉਮਰ ਹੈ, ਕਿੰਨੀ ਉਮਰ ਤੋਂ ਫੜੇ ਹੋਏ ਸਨ, ਇਹ ਸਾਰੀ ਡਿਟੇਲ ਦੇਣਾ ਅੱਜ ਹੀ ਸਾਡਾ ਫਰਜ਼ ਬਣਦਾ। ਸੋ ਇਸ ਵਾਸਤੇ ਅੱਜ ਸਮੂਹ ਸਿੱਖ ਜਥੇਬੰਦੀਆਂ, ਸੰਤ ਮਹਾਂਪੁਰਖ, ਬਹੁਤ ਸਾਰੀ ਹੋਰ ਸਿੱਖ ਸੰਗਤ ਜਿਹੜੀ ਇਸ ਪੰਥਕ ਜਜ਼ਬੇ ਨਾਲ ਜੁੜੀ ਹੋਈ ਹੈ, ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਮਾਰਚ ਦੇ ਵਿੱਚ ਸ਼ਾਮਲ ਹੋ ਰਹੀ ਹੈ। ਸਭਨਾਂ ਦੇ ਬਹੁਤ ਬਹੁਤ ਧੰਨਵਾਦ ਹੈ। ਵਿਸ਼ੇਸ਼ ਤੌਰ 'ਤੇ ਸੰਤ ਸਮਾਜ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਵੱਖ-ਵੱਖ ਥਾਵਾਂ 'ਤੇ ਸੰਤ ਮਹਾਂਪੁਰਖਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ। ਇੱਥੋਂ ਵੀ ਸੰਤ ਬਾਬਾ ਸੁਖਚੈਨ ਸਿੰਘ ਜੀ, ਸੰਤ ਬਾਬਾ ਚਰਨਜੀਤ ਸਿੰਘ ਜੀ, ਹੋਰ ਬਹੁਤ ਸਾਰੇ ਮਹਾਂਪੁਰਖ ਹਨ ਜਿਹੜੇ ਨਾਲ ਆਏ ਹੋਏ ਹਨ। ਸੰਤ ਮਹਾਂਪੁਰਖ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਛੋਟੇ ਭਰਾਤਾ ਮੇਰੇ ਨਾਲ ਖੜੇ ਹਨ। ਰਸਤੇ ਵਿੱਚ ਲੰਗਰਾਂ ਦਾ ਪ੍ਰਬੰਧ ਹੈ। ਅੱਗੇ ਫਤਿਹਗੜ੍ਹ ਸਾਹਿਬ ਦੇ ਨੇੜੇ ਜਾ ਕੇ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਇਸੇ ਤਰ੍ਹਾਂ ਸੰਤ ਬਾਬਾ ਲਖਵੀਰ ਸਿੰਘ ਜੀ ਤਵਾੜੇ ਵਾਲੇ ਪ੍ਰਬੰਧ ਕਰ ਰਹੇ ਨੇ। ਹੋਰ ਵੀ ਸਿੱਖ ਸੰਗਤਾਂ ਉਤਸ਼ਾਹ 'ਚ ਹਨ। ਸੋ ਮੈਂ ਸਰਕਾਰਾਂ ਨੂੰ ਵੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ੇਸ਼ ਤੌਰ 'ਤੇ ਕਹਿਣਾ ਚਾਹਾਂਗਾ ਕਿ ਇਸ ਗੰਭੀਰਤਾ ਨੂੰ ਸਮਝਣ। ਭਾਵੇਂ ਉਹ ਇਹ ਕੇਸ ਪੰਜਾਬ ਸਟੇਟ ਨਾਲ ਸੰਬੰਧਿਤ ਨਹੀਂ, ਪਰ ਆਪਣੇ ਕਦਬਤ ਦਾ, ਆਪਣੀ ਸ਼ਖਸੀਅਤ ਦਾ, ਆਪਣੀ ਸ਼ਕਤੀ ਦਾ ਰੁਤਬਾ ਵਰਤ ਕੇ ਸੰਬੰਧਿਤ ਮੁੱਖ ਮੰਤਰੀਆਂ ਨਾਲ, ਸੰਬੰਧਿਤ ਸਟੇਟਾਂ ਦੇ ਨਾਲ, ਸੰਬੰਧਿਤ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਸਮੂਹ ਸਿੰਘਾਂ ਦੀ ਰਿਹਾਈ ਵਾਸਤੇ ਇਸ ਖਾਲਸਾ ਮਾਰਚ ਦਾ ਪੂਰਾ ਸਹਿਯੋਗ ਦੇਣ। ਭਾਈ ਗੁਰਬਾਜ ਸਿੰਘ ਦੀ ਜ਼ਿੰਦਗੀ ਵੀ ਬਚਾਈ ਜਾ ਸਕੇ ਤੇ ਜਿਹੜੇ ਲੰਮੇ ਸਮੇਂ ਤੋਂ ਸਿੰਘ ਜੇਲ੍ਹਾਂ ਦੇ ਅੰਦਰ ਕਾਲ ਕੋਠੀਆਂ 'ਚ ਬੰਦ ਹੈ, ਉਹਨਾਂ ਦੀ ਰਿਹਾਈ ਵੀ ਕਰਾਈ ਜਾ ਸਕੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੀ ਰਿਹਾਈ ਵਾਸਤੇ ਭਾਈ ਗੁਰਬਖਸ਼ ਸਿੰਘ ਨੇ ਆਪਣੇ ਜਾਨ ਤੇ ਖੇਡ ਕੇ ਵੀ ਇਹ ਬਹੁਤ ਵੱਡਾ ਉਪਰਾਲਾ ਕੀਤਾ। ਅਸੀਂ ਉਸ ਦੇ ਧੰਨਵਾਦੀ ਹਾਂ। ਔਰ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਵਾਜ਼ ਸ਼ੁਰੂ ਹੋਈ ਹੈ, ਇਸ ਨਾਲ ਸਾਨੂੰ ਆਸ ਹੈ ਕਿ ਉਹ ਸਿੰਘਾਂ ਦੀ ਛੇਤੀ ਰਿਹਾਈ ਹੋ ਜਾਏਗੀ ਅਤੇ ਨਾਲੇ ਭਾਈ ਗੁਰਬਖਸ਼ ਸਿੰਘ ਜਾਨ ਬਚਾਈ ਜਾ ਸਕੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਸ਼ੋ ਦੇਖੋ ਖਾਲਸਾ ਜੀ, ਆਜੋ ਇੱਧਰ, ਆਜੋ ਅੱਗੇ ਤੁਹਾਡੀ ਫਾਈਟ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਭਾਈ ਗੁਰਬਖਸ਼ ਸਿੰਘ ਜੀ ਨੇ ਕਈਆਂ ਦਿਨਾਂ ਤੋਂ ਹੀ ਰਿਹਾਈ ਸਿੰਘਾਂ ਜੋ ਜੇਲ੍ਹਾਂ ਵਿੱਚ ਡੱਕੇ ਹੋਏ, ਉਹਨਾਂ ਦੀ ਰਿਹਾਈ ਵਾਸਤੇ ਜੋ ਮਰਨ ਵਰਤ ਰੱਖਿਆ ਹੋਇਆ, ਉਹਦੇ ਜੋ ਕਦਮ ਸ਼ਲਾਘਾਯੋਗ ਹੈ। ਉਹਦੇ ਸੰਯੋਗ ਵਾਸਤੇ ਸਾਰਾ ਖਾਲਸਾ ਪੰਥ ਆਪਣੇ ਧੜੇਬਾਜ਼ੀਆਂ ਦੇ ਉੱਪਰ ਉੱਠ ਕੇ ਔਰ ਜੋ ਅੱਜ ਜਾ ਰਿਹਾ ਹੈ। ਸੋ ਦਮਦਮੀ ਟਕਸਾਲ ਦੇ ਮੁਖੀ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪ੍ਰਧਾਨ ਸੰਤ ਸਮਾਜ, ਉਹਨਾਂ ਮਹਾਂਪੁਰਖਾਂ ਵੱਲੋਂ ਥਾਂ ਪਰ ਥਾਂ ਹਰ ਇੱਕ ਮਹਾਂਪੁਰਖਾਂ ਦੀਆਂ ਔਰ ਹਰ ਇੱਕ ਸਿੱਖ ਸੰਗਤਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਕਿ ਸਾਰੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਇਸ ਸੰਬੰਧ ਵਿੱਚ ਸਹਿਯੋਗ ਦੇਣਾ। ਸੋ ਦਾਸ ਬੇਨਤੀ ਕਰੇਗਾ, ਜਿੱਥੋਂ ਤੱਕ ਵੀ ਸੰਗਤਾਂ ਸੁਣਦੀਆਂ, ਸਾਰੀਆਂ ਸੰਗਤਾਂ ਇਹ ਜੋ ਪੰਥਕ ਕਾਰਜ ਹੈ ਤਨ ਮਨ ਧਨ ਨਾਲ ਹਰ ਤਰੀਕੇ ਦੇ ਨਾਲ ਸਹਿਯੋਗ ਦੇਣ। ਔਰ ਸਾਡੇ ਜੋ ਸਿੰਘ 1984 ਤੋਂ ਲੈ ਕੇ ਜੇਲ੍ਹਾਂ ਵਿੱਚ ਔਰ ਕਾਲ ਕੋਠੜੀਆਂ ਵਿੱਚ ਡਟੇ ਹੋਏ ਹਨ, ਉਹਨਾਂ ਦੀ ਰਿਹਾਈ ਵਾਸਤੇ ਜੋ ਕਦਮ ਚੁੱਕਿਆ ਹੋਇਆ ਦਮਦਮੀ ਟਕਸਾਲ ਦਾ ਪੂਰਾ ਸਹਿਯੋਗ ਹੈ। ਕਿਉਂਕਿ ਜੋ ਦਮਦਮੀ ਟਕਸਾਲ ਪਹਿਲੋਂ ਲੈ ਕੇ ਪੰਥਕ ਜਥੇਬੰਦੀ ਹੈ, ਹਰ ਸਮੇਂ ਖਾਲਸਾ ਪੰਥ ਦੇ ਨਾਲ ਦਮਦਮੀ ਟਕਸਾਲ ਮੋਢੇ ਨਾਲ ਮੋਢਾ ਦੇ ਕੇ ਚੱਲਦੀ ਰਹੀ ਹੈ। ਅੱਜ ਵੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪ੍ਰਧਾਨ ਸੰਤ ਸਮਾਜ ਵੱਲੋਂ ਸਾਰੇ ਹੀ ਸੰਤ ਸਮਾਜ ਦੀ ਡਿਊਟੀ ਲਾਈ ਹੋਈ ਹੈ। ਔਰ ਸੋ ਮਹਾਂਪੁਰਖਾਂ ਦਾ ਸਹਿਯੋਗ ਹੈ, ਕਿਉਂਕਿ ਮਹਾਂਪੁਰਖ ਬੰਬੇ ਵਿਖੇ ਪ੍ਰਚਾਰ ਕਰਨ ਵਾਸਤੇ ਪਹੁੰਚੇ ਹੋਏ ਹੈ। ਉੱਥੇ ਸਾਰੇ ਜਥੇ ਦੇ ਸਿੰਘਾਂ ਦੀਆਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ, ਬਾਬਾ ਸੁਖਚੈਨ ਸਿੰਘ ਜੀ, ਬਾਬਾ ਚਰਨ ਸਿੰਘ ਜੀ ਔਰ ਇਸੇ ਤਰ੍ਹਾਂ ਹੀ ਭਾਈ ਸੁਖਵਿੰਦਰ ਸਿੰਘ ਜੀ, ਸਾਰੇ ਹੀ ਭਾਵ ਜਥੇ ਦੇ ਸਿੰਘਾਂ ਦੀਆਂ ਮਹਾਂਪੁਰਖਾਂ ਡਿਊਟੀਆਂ ਲਾਈਆਂ ਹੋਈਆਂ ਇਸ ਪ੍ਰੋਗਰਾਮ ਦੇ ਵਿੱਚ। ਸੋ ਇੰਨੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਯੂਕੇ ਦੇ ਸਮੁੱਚੇ ਸਿੱਖਾਂ ਵੱਲੋਂ ਅੱਜ ਇੱਥੇ ਨੁਮਾਇੰਦਗੀ ਕਰਨ ਲਈ, ਹਾਜ਼ਰੀ ਭਰਨ ਲਈ ਹਾਜ਼ਰ ਹੋਇਆ। ਜੋ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਜੋ ਮੁੱਦਾ ਚੁੱਕਿਆ, ਜਿਵੇਂ ਸਿੰਘ ਸਾਹਿਬ ਜੀ ਨੇ ਪਹਿਲਾਂ ਦੱਸਿਆ, ਬਹੁਤ ਸੰਜੀਦਾ ਤੇ ਬਹੁਤ ਹੀ ਜ਼ਰੂਰੀ ਹੈ। ਪਰ
ਇੱਕ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਸਿੱਖਾਂ ਨੂੰ ਹਰ ਆਪਣਾ ਡੈਮੋਕ੍ਰੈਟਿਕ ਹੱਕ ਲੈਣ ਲਈ ਵੀ ਹਮੇਸ਼ਾ ਸ਼ਹਾਦਤਾਂ ਦੇਣੀਆਂ ਪੈਂਦੀਆਂ ਜਾਂ ਕੁਰਬਾਨੀਆਂ ਦੇਣੀਆਂ ਪੈਂਦੀਆਂ, ਜਦ ਕਿ ਬਾਕੀ ਲੋਕਾਂ ਨੂੰ ਮੰਗਣ ਤੋਂ ਬਗੈਰ ਜਿਹੜਾ ਹਰ ਗੱਲ ਮਿਲਦੀ ਹੈ। ਇਸ ਗੱਲ ਨੂੰ ਦੇਖ ਕੇ ਬਾਹਰ ਵੀ ਜਿਹੜਾ ਰੋਸ ਸਿੱਖਾਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਹੈ ਕਿ ਕੀ ਥੋੜ੍ਹਿਆ ਸੀ ਐਸੀ ਆਜ਼ਾਦੀ ਵਾਜੋਂ ਜਿੱਥੇ ਇੱਜ਼ਤਾਂ ਮਿੱਟੀ ਵਿੱਚ ਰੁਲਦੀਆਂ ਨੇ, ਜਿੱਥੇ ਜ਼ਿੰਦਗੀ ਜੀਣ ਦਾ ਹੱਜ ਕੋਈ ਨਹੀਂ, ਆਏ ਦਿਨ ਹਨੇਰੀਆਂ ਝੁਲਦੀਆਂ ਨੇ। ਸਾਨੂੰ ਆਸਾ ਸੀ ਕਿ ਸਾਵਣ ਵਿੱਚ ਤਾਂ ਠੰਡੀ ਭੂਰ ਪਵੇਗੀ, ਐਪਰ ਸਾਵਣ ਬੀਤ ਗਿਆ ਏ ਸਿੰਘੋ ਅੱਗ ਵਰਾਉਂਦਾ, ਇਲਮ ਜੇ ਹੁੰਦਾ ਇਸ ਦੀਵੇ ਨੇ ਲੂਹ ਦੇਣਾ ਘਰ ਮੇਰਾ, ਮੈਂ ਕੋਈ ਇਸ ਵਿੱਚ ਤੇਲ ਦੀ ਥਾਵੇਂ ਖੂਨ ਜਿਗਰ ਦਾ ਪਾਉਂਦਾ। ਜਿੰਨੀਆਂ ਕੁਰਬਾਨੀਆਂ ਦੇ ਕੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਦੇ ਕੇ ਇਸ ਮੁਲਕ ਨੂੰ ਆਜ਼ਾਦ ਕਰਾਇਆ, ਪਰ ਉਹਦੇ ਮੁਆਵਜ਼ੇ ਵਿੱਚ ਅੱਜ 8-8 9-9 ਕਤਲ ਕਰਨ ਵਾਲੇ ਜਿਨ੍ਹਾਂ ਨੇ ਟੈਲੀਵਿਜ਼ਨਾਂ ਦੇ ਉੱਤੇ ਆਪ ਇਹ ਐਲਾਨੀਆਂ ਕਿਹਾ ਸੀ ਵੀ ਇਹਨੇ ਸਿਕੜੇ ਮਾਰੇ ਨੇ, ਉਹਨਾਂ ਦੀ ਰਿਹਾਈ ਦੇ ਪ੍ਰਬੰਧ ਉਹਨਾਂ ਦੀ ਸਰਕਾਰਾਂ ਜ਼ੋਰ ਲਾ ਰਹੀਆਂ ਨੇ। ਇਹਨਾਂ ਦੀ ਜਿਹੜੀ ਫਾਂਸੀ ਹੈ ਉਹ ਛੁੱਟ ਜਾਣੀ ਚਾਹੀਦੀ ਹੈ, ਪਰ ਉਹ ਮਨੁੱਖ ਜਿਨ੍ਹਾਂ ਦੀ ਆਪਣਾ ਦਿੱਤਾ ਹੋਇਆ ਬਿਆਨ ਪੁਲਿਸ ਕਸਟਡੀ ਵਿੱਚ ਜਿਹੜਾ ਕਿ ਗੈਰ ਵਿਧਾਨਕ ਹੈ, ਔਰ ਉਸ ਮਨੁੱਖ ਜਿਹੜਾ PhD ਪਾਸ ਹੈ ਉਹਦਾ ਅੰਗੂਠਾ ਲਗਾ ਕੇ ਪੁਲਿਸ ਦੇ ਵਿੱਚ ਜਿਹੜਾ ਸਾਈਨ ਕੀਤਾ ਗਿਆ, ਕੋਈ ਗਵਾਹ ਨਹੀਂ, ਔਰ ਉਹਨਾਂ ਨੂੰ ਫਾਂਸੀ ਦੇਣ ਦਾ ਤਹਈਆ ਕਰਕੇ ਪੂਰਾ ਜ਼ੋਰ ਲੱਗਾ ਹੋਇਆ। ਔਰ ਕਾਤਲਾਂ ਨੂੰ ਅੱਜ ਤੱਕ ਜਿਹੜਾ ਹੁਕਮਰਾਨ ਜਿਹੜੇ ਨੇ ਉਹ ਕੁਰਸੀਆਂ ਦੇ ਰਹੇ ਨੇ, ਪਰ ਜਿਹੜੇ ਆਜ਼ਾਦੀ ਦੀ ਜਾਨਾਂ ਦੇਣ ਵਾਲੇ ਜਿਨ੍ਹਾਂ ਨੇ ਆਜ਼ਾਦ ਕਰਵਾਇਆ ਉਹਨਾਂ ਨੂੰ ਫੇਰ ਮੁੜ ਕੇ ਅੱਜ ਜੇਲ੍ਹਾਂ, ਛਿਵੇਂ ਮੁੜ ਕੇ ਅੱਜ ਕੈਦਾਂ, ਫੇਰ ਮੁੜ ਕੇ ਮੁਕੱਦਮੇ। ਇਹਦੇ ਲਈ ਸਾਡੀ ਆਪਣੀ ਵੀ ਮੈਂ ਬੇਨਤੀ ਕਰਾਂਗਾ ਸਮੁੱਚੀ ਸਿੱਖ ਕੌਮ ਨੂੰ, ਸਾਡੇ ਅੱਜ ਆਪਣੇ ਵਿੱਚ ਵੀ ਕਮਜ਼ੋਰੀ ਹੈ। ਸਿੰਘ ਸਾਹਿਬ ਨੇ ਦੱਸਿਆ ਸੀ ਅੱਜ ਇਹ ਨਾ ਦੌੜ ਲਾਈਏ ਵੀ ਕ੍ਰੈਡਿਟ ਕਿਹਨੂੰ ਮਿਲਦਾ, ਕੌਣ ਅੱਗੇ ਹੋ ਕੇ ਲੈ ਸਕਦਾ ਹੈ। ਰਲ ਕੇ ਆਰਗੇਨਾਈਜ਼ ਤਰੀਕੇ ਨਾਲ ਸੰਘਰਸ਼ ਵਿੱਢਣ ਲਈ ਆਪਾਂ ਯਤਨ ਕਰੀਏ ਤਾਂ ਜੋ ਆਪਾਂ ਕਿਸੇ ਗੱਲ ਦੀ ਪ੍ਰਾਪਤੀ ਕਰ ਸਕੀਏ। ਦੇਖੋ ਜੇ ਤੁਸੀਂ ਤਰਤੀਬ ਵਿੱਚ ਤੁਰ ਪਏ ਤਰਾਨਾ ਬਦਲ ਜਾਵੇਗਾ, ਦੁਸ਼ਮਣ ਬਦਲ ਜਾਵਣਗੇ, ਯਾਰਾਨਾ ਬਦਲ ਜਾਵੇਗਾ। ਤੁਸਾਂ ਜੇ ਏਕਤਾ ਰੱਖੀ ਤੇ ਡੁੱਲੇ ਖੂਨ ਦਾ ਸਦਕਾ ਇੱਕ ਇਨਕਲਾਬ ਆਵੇਗਾ, ਜ਼ਮਾਨਾ ਬਦਲ ਜਾਵੇਗਾ। ਪਰ ਲੋੜ ਹੈ ਅੱਜ ਇਕਸੁਰਤਾ ਦੀ। ਆਪਾਂ ਪਲੇਅਰਾਂ ਵਾਂਗੂ ਇਹ ਨਾ ਆਪਾਂ ਵੇਖੀਏ ਵੀ ਕ੍ਰੈਡਿਟ ਮੈਂ ਲੈਣਾ, ਆਪਾਂ ਅਚੀਵ ਕਰਨਾ, ਗੋਲ ਅਚੀਵ ਕਰਨਾ, ਪਰ ਕੌਣ ਕਰ ਜਾਂਦਾ ਇਹਦੇ ਤੇ ਨਹੀਂ। ਪਰ ਇੱਕ ਆਪਾਂ ਰਲ ਕੇ ਇੱਕ ਸਾਂਝੀ ਟੀਮ ਦੇ ਤੌਰ ਤੇ ਖੇਲੀਏ ਔਰ ਆਰਗੇਨਾਈਜ਼ ਹੋਈਏ, ਆਪਣੀਆਂ ਵੀ ਜਿਹੜੀਆਂ ਕਮੀਆਂ ਆਪਾਂ ਜ਼ਰੂਰ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਤਿਹਾਸ ਦੇ ਵਿੱਚ ਇਹ ਸੁਣਦੇ ਹਾਂ ਕਿ ਮੁਗਲ ਹਕੂਮਤਾਂ ਵੇਲੇ ਮੀਰ ਮਨੂੰ ਦੀ ਜੇਲ੍ਹ ਦੇ ਵਿੱਚ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਮਾਤਾਵਾਂ ਦੇ ਝੋਲੀਆਂ ਵਿੱਚ ਪਾ ਦਿੱਤੇ ਗਏ। ਪਰ ਅੱਜ ਦੇ ਜ਼ਾਲਮਾਂ ਨੇ ਤੁਹਾਨੂੰ ਪਤਾ ਪਿੱਛੋਂ ਤੋਂ ਲੈ ਕੇ 2 ਲੱਖ ਨੌਜਵਾਨ 18 ਤੋਂ 35 ਸਾਲ ਦੇ ਖਤਮ ਕਰ ਦਿੱਤੇ। ਪਰ ਇਹਨਾਂ ਜ਼ਾਲਮਾਂ ਨੇ ਤਾਂ ਵੋਟੀਆਂ ਮੋੜ ਕੇ ਵੀ ਨਹੀਂ ਦਿੱਤੀਆਂ। ਕਿਤੇ ਉਹ ਹਕੂਮਤ ਸੀ ਉਹਨਾਂ ਨੇ ਵੋਟੀਆਂ ਝੋਲੀਆਂ 'ਚ ਪਾਤੀਆਂ ਸੀ ਮਾਵਾਂ ਦੇ, ਪਰ ਅੱਜ ਦੇ ਜ਼ਾਲਮਾਂ ਨੇ ਤਾਂ ਵੋਟੀਆਂ ਮੋੜ ਕੇ ਨਹੀਂ ਦਿੱਤੀਆਂ ਮਾਵਾਂ ਨੂੰ, ਆਪਣੇ ਮਾਪਿਆਂ ਨੂੰ। ਜਸਵੰਤ ਸਿੰਘ ਖਾਲੜਾ ਜੀ ਨੇ ਕਿਹਾ ਸੀ ਕਦੇ ਕੈਨੇਡਾ ਦੀ ਧਰਤੀ ਤੇ, ਜ਼ਾਲਮੋਂ ਅਸੀਂ ਨੌਜਵਾਨ ਤਾਂ ਨਹੀਂ ਮੰਗਦੇ, ਸਾਨੂੰ ਡੈਥ ਸਰਟੀਫਿਕੇਟ ਤਾਂ ਦੇ ਦਿਓ ਨਾ। ਕਿਸੇ ਦੀ LIC ਦੀ ਪਾਲਿਸੀ ਹੁੰਦੀ ਹੈ, ਕਿਸੇ ਦਾ ਪ੍ਰੋਵੀਡੈਂਟ ਫੰਡ ਹੁੰਦਾ ਹੈ, ਕਿਸੇ ਦੇ ਬੈਂਕ ਵਿੱਚ ਕੋਈ ਪੈਸੇ ਜਮ੍ਹਾਂ ਹੁੰਦੇ ਹੈ, ਤਾਂ ਕੋਈ ਪਿਛਲਿਆਂ ਨੂੰ ਕਹਿੰਦੇ ਡੈਥ ਸਰਟੀਫਿਕੇਟ ਤਾਂ ਦਿਓ ਨਾ। ਅਸੀਂ ਜ਼ਾਲਮੋਂ ਜਸਵੰਤ ਸਿੰਘ ਖਾਲੜਾ ਦੇ ਬੋਲ ਨੇ, ਤੁਹਾਤੋਂ ਜੀਵਨ ਤਾਂ ਨਹੀਂ ਮੰਗਦੇ, ਸਾਨੂੰ ਮੌਤ ਦਾ ਸਰਟੀਫਿਕੇਟ ਤਾਂ ਦੇ ਦਿਓ ਨਾ। ਸਾਨੂੰ ਡੈਥ ਸਰਟੀਫਿਕੇਟ ਨਹੀਂ ਮਿਲਦਾ, 16 ਤਾਂ ਤੁਸੀਂ ਖਤਮ ਕਰਤੇ, ਵੋਟੀਆਂ ਵੀ ਸਾਨੂੰ ਨਹੀਂ ਮਿਲੀਆਂ। ਘੱਟੋ ਘੱਟ ਜਿਹੜੇ ਹੁਣ ਜੇਲ੍ਹਾਂ ਵਿੱਚ ਡੱਕੇ ਹੋਏ ਹੈ, ਜਿਨ੍ਹਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ, ਕਿੱਡਾ ਵੱਡਾ ਧੱਕਾ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ਡੱਕੀ ਰੱਖਣਾ। ਸੋ ਮੈਂ ਸਮਝਦਾ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਨੇ ਇਸ ਪੂਰੀ ਕੌਮ ਨੂੰ ਇੱਕ ਹਲੂਣਾ ਦਿੱਤਾ ਹੈ ਅਤੇ ਸਾਨੂੰ ਇਹ ਜਾਗਰਤੀ ਨੂੰ ਹੋਰ ਵਧਾਉਣਾ ਚਾਹੀਦਾ। ਇੱਕ ਬੇਨਤੀ ਕਰਦਾ, ਮੈਨੂੰ ਮਾਫ ਕਰ ਦੇਣਾ ਗੱਲ ਕਹਿੰਦੇ ਆ, ਕੋਸ਼ਿਸ਼ ਰੱਖਿਓ ਕਿ ਇਸ ਸਾਰੀ ਜਾਗਰਤੀ ਲਹਿਰ ਨੂੰ ਕਿਤੇ ਏਜੰਸੀਆਂ ਹਾਈਜੈਕ ਨਾ ਕਰ ਲੈਣ। ਆਪਾਂ ਅੱਗੇ ਹੋਰ ਕਾਫਲਾ ਬਣਾ ਕੇ ਤੁਰੀਏ ਤਾਂ ਕਿ ਜਿਹੜੇ ਸਾਡੇ ਜੇਲ੍ਹਾਂ ਵਿੱਚ ਬੰਦ ਨੌਜਵਾਨ ਹੈ ਜੋ ਸਜ਼ਾ ਵੀ ਪੂਰੀ ਕਰ ਚੁੱਕੇ ਹੈ ਉਹ ਰਿਹਾ ਹੋ ਸਕਣ, ਅਤੇ ਹੋਰ ਜੋ ਬੇਕਸੂਰ ਨੌਜਵਾਨ ਜਿਹਨਾਂ ਲਿਸਟਾਂ ਵੀ ਹਜੇ ਤੱਕ ਨਹੀਂ ਬਣੀਆਂ ਉਹ ਲਿਸਟਾਂ ਬਣਾਈਆਂ ਜਾਣ। ਕੋਈ ਨੁਮਾਇੰਦੇ ਆਪਣੇ ਫ਼ੋਨ ਨੰਬਰ ਦੇਣ, ਕੋਈ ਈਮੇਲ ਐਡਰੈਸ ਦੇਣ ਵੀ ਜਿਨ੍ਹਾਂ ਦੇ ਨੌਜਵਾਨ ਬੰਦ ਨੇ ਜੇਲ੍ਹਾਂ ਦੇ ਵਿੱਚ, ਉਹਨਾਂ ਦਾ ਸਾਨੂੰ ਵੇਰਵਾ ਭੇਜਿਆ ਜਾਵੇ। ਕੋਈ ਇੱਦਾਂ ਇੱਕ ਆਨਲਾਈਨ ਆਪਾਂ ਇਹ ਕਰੀਏ ਤਾਂ ਕਿ ਜਿਨ੍ਹਾਂ ਦੇ ਕਿਤੇ ਵੀ ਬੰਦ ਨੇ ਆਪਾਂ ਨੂੰ ਪਤਾ ਤੱਕ ਨਹੀਂ। ਕਈ ਆਗੂਆਂ ਤੋਂ ਮੈਂ ਲਿਸਟਾਂ ਵੀ ਪੁੱਛੀਆਂ, ਉਹ ਕਹਿੰਦੇ ਭਾਈ ਸਾਹਿਬ ਪੂਰੀਆਂ ਲਿਸਟਾਂ ਸਾਡੇ ਕੋਲ ਹੈ ਨਹੀਂ। ਸੋ ਆਪਾਂ ਇਹ ਵੀ ਕਰੀਏ ਜਿਨ੍ਹਾਂ ਦਾ ਆਪਾਂ ਨੂੰ ਨਹੀਂ ਪਤਾ, 5-7 ਆਪਾਂ ਨੂੰ ਪਤਾ ਲੱਗਿਆ। ਸੋ ਇਹ ਜੋ ਜਾਗਰਤੀ ਸਾਡੇ ਵਿੱਚ ਇੱਕ ਹਲੂਣਾ ਦਿੱਤਾ ਉਸ ਵੀਰ ਨੇ, ਭਾਈ ਗੁਰਬਖਸ਼ ਸਿੰਘ ਖਾਲਸਾ ਨੇ, ਅਸੀਂ ਜਾਗਰਤ ਹੋ ਕੇ ਇੱਕ ਕਾਫਲਾ ਬਣ ਕੇ ਤੁਰੀਏ ਤਾਂ ਕਿ ਮਸਲੇ ਸਾਡੇ ਹੈ ਜੋ ਹੱਲ ਹੋ ਜਾਣ। ਸੋ ਦੇਖੋ ਦੂਜੇ ਪਾਸੇ ਆਮ ਇੱਥੇ ਕਹਿ ਦਿੱਤਾ ਜਾਂਦਾ ਹੈ ਵੀ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ। ਜੇ ਨਜਾਇਜ਼ ਹਥਿਆਰਾਂ ਦੇ ਵਿੱਚ ਸੰਜੇ ਦੱਤ ਫੜਿਆ ਜਾਂਦਾ ਹੈ ਤਾਂ ਉਸ ਨੂੰ ਮਹੀਨੇ ਦੀ ਪੈਰੋਲ ਥੋੜ੍ਹੇ ਦਿਨ ਬਾਅਦ ਦਿੱਤੀ ਜਾਂਦੀ ਹੈ, ਅਤੇ ਸਾਡੇ ਜਿਹੜੇ ਸਜ਼ਾ ਵੀ ਪੂਰੀ ਕਰ ਚੁੱਕੇ ਜੇਲ੍ਹਾਂ 'ਚ ਡੱਕੇ ਹੋਏ ਆ, ਅਤੇ ਕਿਸੇ ਸਿੱਖ ਨੌਜਵਾਨ ਨੂੰ ਕੋਈ ਪੈਰੋਲ ਨਹੀਂ ਦਿੱਤੀ ਜਾਂਦੀ।
ਤੇ ਦੂਜੇ ਪਾਸੇ ਸੰਜੇ ਦੱਤ ਬਾਰੇ ਉਹਨਾਂ ਨੂੰ ਮਾਫ ਕਰਾਉਣ ਵਾਸਤੇ ਵੀ ਕਿਤੇ ਕਿਸ਼ੋਰੀ ਬੁੱਚੜ ਨੂੰ ਮਾਫ ਕਰਾਉਣ ਵਾਸਤੇ ਸ਼ੀਲਾ ਦੀਕਸ਼ਤ ਉਹ ਸਿਫਾਰਿਸ਼ ਕਰਦੀ ਹੈ। ਕਿਤੇ ਜੇਲ੍ਹਾਂ ਵਾਲੇ ਕਹਿੰਦੇ ਤਾਂ ਬਹੁਤ ਵਧੀਆ ਵਿਵਹਾਰ ਹੈ, ਉਹਨੂੰ ਰਿਹਾ ਕੀਤਾ ਜਾਵੇ। ਭੁੱਲਰ ਸਾਰੇ ਗਵਾਹ ਮੁੱਕਰ ਗਏ 132, 2 ਜੱਜ ਵੀ ਸਹਿਮਤ ਨਹੀਂ, ਮੈਡੀਕਲ ਰਿਪੋਰਟ ਵੀ ਆ ਗਈ, ਸਾਰਾ ਕੁਝ ਆ ਗਿਆ, ਫਿਰ ਉਹਨੂੰ ਪ੍ਰੋਫੈਸਰ ਭੁੱਲਰ ਜੀ ਨੂੰ ਡੱਕੀ ਬੈਠੇ ਜੇਲ੍ਹਾਂ ਦੇ ਵਿੱਚ। ਸੋ ਉਹਦੇ ਵਾਸਤੇ ਵੀ ਆਪਾਂ ਆਵਾਜ਼ ਉਠਾਈਏ ਵੀ ਪ੍ਰੋਫੈਸਰ ਭੁੱਲਰ ਨੂੰ ਵੀ ਰਿਹਾ ਕੀਤਾ ਜਾਵੇ। ਸੋ ਹੋਰ ਜੋ ਸਾਡੇ ਮਸਲੇ ਅਸੀਂ ਇਕੱਠੇ ਹੋ ਕੇ ਉੱਪਰ ਉੱਠ ਕੇ ਆਪਸੀ ਜੋ ਵਿਚਾਰਧਾਰਕ ਮਤਭੇਦ ਕਈ ਵਾਰ ਹੁੰਦੇ ਆ ਬਾਅਦ ਦੇ ਵਿੱਚ ਆਪਾਂ ਕਰ ਲਵਾਂਗੇ। ਇੱਕ ਵਾਰੀ ਆਪਾਂ ਕੌਮੀ ਕਾਫਲਾ ਬਣਾ ਕੇ ਤੁਰੀਏ ਤਾਂ ਕਿ ਸਾਡੇ ਮਸਲੇ ਹੱਲ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।